ਦਿਲ ਤੇ ਇਹ ਕਰਦਾ ਵੀ ਮੈਨੂੰ ਹੁਣੇ ਕੋਈ ਟਪਾ ਦੇ ਪਾਰ ਨੂੰ ਤੇ ਮੈਂ ਚੱਲ ਜਾਵਾਂ। ਟੁਰ ਜਾਣਾ ਚੁੱਪ ਕਰ ਜਾਣਾ ਪਿੰਡ? ਆਹੋ ਕੀ ਕਰੋਗੇ ਪਿੰਡ ਜਾ ਕੇ? ਦੇਖਾਂਗੇ ਆਪਣੀ ਜੂ ਜੰਮਣ ਪਾਉਣ। ਹਾਏ ਹੁਣ ਤੁਹਾਨੂੰ ਨਾ ਭੁੱਲਦੀ ਨਹੀਂ ਹੈ। ਨਾ ਉਹਦੇ ਹੁਣ ਵੀ ਯਾਦ ਆਉਂਦਾ। 24 ਘੰਟੇ ਉਹੀ ਜਿਗਰ ਕਰ ਹੁਣ ਤਾਂ ਤੁਰਿਆ ਵੀ ਨਹੀਂ ਜਾਂਦਾ, ਪਰ ਫਿਰ ਵੀ ਬੰਦਾ ਬਾਰਡਰ ਟਪਾ ਦੇ। ਮੈਂ ਦੂਸਰੇ ਦਿਨ ਆਪਣੇ ਪਿੰਡ ਯਾਰਾਂ ਨੂੰ, ਕੋਈ ਆਪਣੇ ਯਾਰ ਬੇਲੀਆਂ ਦੇ ਨਾਂ ਯਾਦ ਨੇ ਸਿੱਖਾਂ ਦੇ? ਉਹ ਸਾਰਿਆਂ ਦੇ ਯਾਦ ਨੇ। ਅਮਰ ਸਿੰਘ ਦੇ, ਸਵਰਨ ਸਿੰਘ ਹੋਣੀ, ਕਿਹੜੇ ਪਿੰਡ ਦੇ ਸਨ? ਸੰਧੂ ਸਡਿਆਣੀ ਦੇ। ਅੱਛਾ ਸੜਿਆਣੀ ਦੇ ਸੀ। ਆਹ ਅੱਛਾ। ਕੇਸਰ ਸਿੰਘ ਦੇ, ਹੂੰ ਕਾਰੋ ਵੀਰ ਸਿੰਘ ਮਸੂ, ਬੇਲਾ ਸਿੰਘ ਦਾ ਮਾਈ ਬੰਟੀ ਦਾ ਪੁੱਤਰ ਜੋਗਿੰਦਰ ਸਿੰਘ, ਅੱਛਾ। ਬਹਾਦਰ ਸਿੰਘ ਬੂੜ ਸਿੰਘ ਦਾ। ਹਿੰਦੂ ਗੁੱਜਰ ਵੀ ਰਹਿੰਦੇ ਸੀ ਉੱਥੇ? ਨਾ ਸਾਰੇ ਮੁਸਲਮਾਨ ਸੀ? ਹਿੰਦੂ ਗੁੱਜਰ ਉੱਪਰ ਪਹਾੜ 'ਚ ਸੀ। ਅੱਛਾ ਪਹਾੜ ਤੇ ਸੀ। ਆਹ ਸਹੀ ਸਹੀ। ਹਿੰਦੂ ਵੀ ਤੇ ਦੂਸਰੇ ਵੀ ਮੱਝਾਂ ਵਾਲੇ। ਅੱਛਾ ਉਹ ਤੇ ਕੋਈ ਵੀ ਨਹੀਂ ਆਇਆ, ਉੱਥੇ ਹੀ ਰਹਿ ਗਏ? ਉਹ ਉਧਰ ਹੀ ਨੇ। ਆ ਜੰਮੂ ਰਿਆਸਤ ਦੇ ਵਿੱਚੋਂ ਆਏ ਦੇ ਨੇ ਕੋਈ 5-7 ਡੇਰੇ। ਜ਼ਮੀਨ ਸਾਨੂੰ ਬਿਲਕੁਲ ਘੱਟ ਮਿਲੀ। ਉੱਥੇ ਕਿੰਨੀ ਜ਼ਮੀਨ ਸੀ ਆਪਣੀ? ਉੱਥੇ ਸੀ 30 ਪੈਲੀਆਂ ਤਿੰਨਾਂ ਘਰਾਂ ਦੀਆਂ। ਅੱਛਾ। ਇੱਥੇ ਸਾਨੂੰ 2-2 3-3 ਮਿਲੀਆਂ ਬਸ? ਬਸ। ਹੂੰ। ਆ ਬੇੜਾ ਗਰਕ ਹੋਇਆ ਲਿਆਕਤਲੀ ਦਾ। ਉਹ ਕਿਵੇਂ? ਆ ਸਾਡੇ ਇਲਾਕੇ ਦੇ ਸੀ ਇਹ ਚੌਧਰੀ ਰਜਪੂਤ ਘੰਗਾਂ ਵਾਲੇ। ਹਾਂ। ਇਹ ਖਲੋਤੇ ਉਹਦੇ ਨਾਲ ਵੋਟਾਂ ਦੇ। ਇਹ ਹਰ ਗਿਆ, ਹੋ ਗਿਆ। ਅੱਛਾ। ਹੁਣ ਪਾਣੀ ਪੱਤ ਦੇ ਫਿਰ ਜਿਹੜੇ ਕਰਨਾਲੀਏ ਸੀ ਨਾ, ਕਨਾਲਾਂ ਦੇ ਕਿੱਲੇ ਬਣਾਤੇ, ਕਿੱਲਿਆਂ ਦੇ ਮਰਬੇ ਬਣਾਤੇ ਅੱਛਾ। ਤੇ ਸਾਨੂੰ ਲਾਤਾ ਪਹਾੜੀ ਨਾਲ। ਰਿਸ਼ਤੇਦਾਰੀ ਬਥੇਰੇ ਪਿੰਡਾਂ ਦੇ ਵਿੱਚ ਸੀ। ਕੋਈ ਨਾਂ ਯਾਦ ਹੋਵੇ ਪਿੰਡਾਂ ਦਾ? ਥਲਿਆਲ, ਹੂੰ। ਜੈਲਦਾਰ, ਅੱਛਾ। ਗੁੜਾ, ਮਿਰਜੇਪੁਰ, ਅੱਛਾ। ਮਹਿਰਾ, ਹੂੰ। ਹਾਂਜੀ, ਫਲਕਪੁਰ, ਕਾਲੇ ਚੱਕ, ਹੂੰ। ਪੰਗੋਲੀ, ਛੰਨਾ ਵਾਲੇ। ਤੇ ਨਾਨਕੇ ਕਿੱਥੇ ਸੀ? ਸਾਡੇ ਨਾਨਕੇ ਸੀ ਕੁੰਡਿਆਂ, ਕੁੰਡੇ ਫਿਰੋਜ਼ਪੁਰ। ਅੱਛਾ ਫਿਰੋਜ਼ਪੁਰ ਦੇ। ਉਹ ਪਿੰਡ ਸੀ ਫਿਰੋਜ਼ਪੁਰ। ਅੱਛਾ। ਜੰਗਲਾਂ, ਭਵਾਨੀਆਂ, ਝੁਆਣਾ। अस्सलाम वालेकुम जी, सत श्री अकाल, आदाब दोस्तों। सब ਦਾ ਪੰਜਾਬ ਦੀ ਟੀਮ ਪਿੰਡ ਮਾਛੀ ਕੇ ਮੱਲਾ ਨੂਰਪੁਰਾ ਦੇ ਵਿੱਚ ਬੈਠੇ ਆ। ਸਾਡੇ ਸਾਹਮਣੇ ਗੁੱਜਰ ਬਰਾਦਰੀ ਦੇ ਬਜ਼ੁਰਗ ਨੇ। ਇਹਨਾਂ ਦੇ ਕੋਲੋਂ ਅੱਜ 47 ਦੀ ਕਹਾਣੀ ਪੁੱਛਣ ਵਾਸਤੇ ਇਹਨਾਂ ਦੇ ਕੋਲ ਪਹੁੰਚੇ ਆ। ਬਜ਼ੁਰਗ ਦੱਸਦੇ ਨੇ ਕਿ ਮੇਰੀ 20 ਸਾਲ ਉਮਰ ਸੀ। ਅੱਜ ਵੇਖਦੇ ਹਾਂ ਜੀ ਬਜ਼ੁਰਗਾਂ ਦੀਆਂ ਯਾਦਾਂ ਤਾਜ਼ੀਆਂ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਇਹਨਾਂ ਦਾ ਪਿਛਲਾ ਪਿੰਡ ਕਿਵੇਂ ਦਾ ਸੀ ਤੇ ਇਹ ਲੋਕ 47 ਵੇਲੇ ਕਿਸ ਤਰ੍ਹਾਂ ਆਪਣਾ ਪਿੰਡ ਛੱਡ ਕੇ ਪਾਕਿਸਤਾਨ ਤੱਕ ਪਹੁੰਚੇ। ਇਹਨਾਂ ਦੇ ਸਾਰੇ ਸਫ਼ਰ ਦੀ ਕਹਾਣੀ, ਉੱਥੇ ਰਹਿਣ ਦੀ ਕਹਾਣੀ ਇਹਨਾਂ ਦੇ ਕੋਲੋਂ ਪੁੱਛਾਂਗੇ। ਆਓ ਮਿਲਦੇ ਹਾਂ ਤੇ ਗੱਲਬਾਤ ਸਾਂਝੀ ਕਰਦੇ ਹਾਂ। अस्सलाम वालेकुम। वालेकुम। ਕੀ ਹਾਲ ਚਾਲ ਹੈ? शुक्र है अल्लाह का। ਕੀ ਨਾਮ ਹੈ ਆਪਣਾ? मेरा नाम चिराग उर्फ जागर। ਚਿਰਾਗ ਉਰਫ ਉਜਾਗਰ। हाँ। ਤੇ ਤੁਹਾਡੇ ਵਾਲਦ ਦਾ ਕੀ ਨਾਂ ਸੀ? फत्ता ਤੇ ਦਾਦਾ ਜੀ ਦਾ ਕੀ ਨਾਂ ਸੀ? दिता ਦਿੱਤਾ। ਕਿਹੜੀ ਬਰਾਦਰੀ ਆਪਣੀ? गुजर ਕਿਹੜੇ ਗੁੱਜਰ? चौहान। ਚੌਹਾਨ ਗੁੱਜਰ। हाँ। ਸਹੀ ਹੋ ਗਿਆ। ਹਿੰਦੁਸਤਾਨ ਦੇ ਵਿੱਚ ਕਿਹੜਾ ਪਿੰਡ ਸੀ ਆਪਣਾ? रानीपुर। ਰਾਣੀਪੁਰ। रानीपुर गुजरां दा। ਰਾਣੀਪੁਰ ਗੁੱਜਰਾਂ ਦਾ। हाँ जी। ਬਜ਼ੁਰਗੋ ਤੁਹਾਡੇ ਪਿੰਡ ਦਾ ਜ਼ਿਲ੍ਹਾ ਕਿਹੜਾ ਸੀ? गुरदासपुर। ਗੁਰਦਾਸਪੁਰ। हाँ। ਤਹਿਸੀਲ? तहसील शाहपुर। ਸ਼ਾਹਪੁਰ। हाँ। ਸਹੀ ਹੋ ਗਿਆ। ਇਹਦੇ ਲਾਗੇ ਲਾਗੇ ਕਿਹੜੇ ਪਿੰਡ ਲੱਗਦੇ ਸੀ? लागे पिंड एक संधुआं दा, ਹੂੰ। सिख संधू। ਅੱਛਾ। दूसरे पासे जियाणी, ਹੂੰ। उधर भी सिख। ਅੱਛਾ। ਤੇ ਸਾਡੇ ਤੋਂ ਉੱਪਰਲੇ ਪਾਸੇ
ਰਾਣੀਪੁਰ ਰਾਠੀਆਂ ਦਾ, ਅੱਛਾ ਉਹ ਬੋਦੀ ਵਾਲੇ ਸਾਰੇ ਹੀ। ਅੱਛਾ ਖੱਤਰੀ। ਖੱਤਰੀ ਨਹੀਂ, ਉਹ ਖੱਤਰੀ ਦੇ ਦੋ ਬਾਹਮਣ ਸਨ, ਅੱਛਾ ਇਹ ਦੂਸਰੇ ਭਾਈ ਜੋਤੀ ਕਰਨ ਵਾਲੇ। ਅੱਛਾ ਅੱਛਾ ਅੱਛਾ। ਇਹ ਦੋਨਾਂ ਕੌਮਾਂ ਦੇ ਦੁਸ਼ਮਣ, ਸਿੱਖਾਂ ਦੇ ਵੀ ਤੇ ਮੁਸਲਮਾਨਾਂ ਦੇ ਵੀ। ਅੱਛਾ ਕਿੱਡਾ ਕੁ ਵੱਡਾ ਪਿੰਡ ਸੀ ਆਪਣਾ? ਹੈ ਕੋਈ 40 ਕੁ ਘਰ। 40 ਘਰ। ਹਾਂ 40-50 ਘਰ। ਕਿੰਨੀਆਂ ਲੰਬੜਦਾਰੀਆਂ ਸੀ? ਲੰਬਰਦਾਰ ਇੱਕੋ ਹੀ ਸੀ। ਕੀ ਨਾਂ ਸੀ ਲੰਬੜਦਾਰ ਦਾ? ਸ਼ਿਆਰਾ ਲੰਬਰਦਾਰ। ਸ਼ਿਆਰਾ ਲੰਬੜਦਾਰ। ਹਾਂਜੀ। ਸਹੀ ਹੋ ਗਿਆ। ਤੇ ਬਜ਼ੁਰਗੋ ਆਪਣੇ ਪਿੰਡ ਦੇ ਵਿੱਚ ਮਸਜਿਦਾਂ ਕਿੰਨੀਆਂ ਸੀ? ਹਾਂਜੀ। ਮਸਜਿਦਾਂ ਕਿੰਨੀਆਂ ਸੀ? ਮਸੀਤਾਂ। ਮਸੀਤਾਂ ਹਾਂ ਇੱਕ। ਇੱਕ ਸੀ। ਹਾਂ ਪੱਕੀ ਮਸੀਤ ਸੀ ਕਿ ਕੱਚੀ? ਪੱਕੀ। ਅੱਛਾ। ਤੇ ਆਪਣੇ ਘਰ ਜਿਹੜੇ ਸੀ ਉਹ ਪੱਕੇ ਸੀ ਕਿ ਕੱਚੇ? ਇੱਕ ਮਕਾਨ ਪੱਕਾ ਸੀ, ਬਾਕੀ ਕੱਚੇ ਸੀ। ਪੱਕਾ ਮਕਾਨ ਕਿਹਦਾ ਸੀ? ਸਾਡਾ। ਤੁਹਾਡਾ ਪੱਕਾ ਮਕਾਨ ਸੀ? ਹਾਂਜੀ। ਆਪਣੇ ਘਰ ਦਾ ਨਕਸ਼ਾ ਯਾਦ ਹੈ? ਯਾਦ ਪੁੱਟ ਪੱਟ ਛੜਿਆ ਦਾ ਅਗਲਿਆਂ ਨੇ। ਤੁਸੀਂ ਦੱਸੋ ਨਾ ਕਿਹੜੇ ਪਾਸੇ ਸੀ ਘਰ ਤੁਹਾਡਾ? ਸਾਡਾ ਘਰ ਸੀ ਉਰਲੇ ਪਾਸੇ, ਲਹਿੰਦੇ ਪਾਸੇ ਪਿੰਡੋਂ। ਤੇ ਇਸ ਪਾਸੇ ਸੀ ਪੱਕਾ ਮਕਾਨ ਇੱਕ। ਅੱਛਾ। ਬਾਕੀ ਇਹ ਕੱਚੇ ਸੀ। ਅੱਛਾ ਬਾਕੀ ਕੱਚੇ ਸੀ। ਆ ਛੰਨਾ ਪਾਈ ਦੀਆਂ। ਅੱਛਾ 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 ਅੱਛਾ। ਹਾਂ। ਸਹੀ ਹੋ ਗਿਆ। ਪਿੰਡ ਦੇ ਵਿੱਚ ਹੋਰ ਬਰਾਦਰੀਆਂ ਜਿਹੜੀਆਂ ਸੀ ਉਹਨਾਂ ਦੇ ਘਰ ਹੈ ਸਨ? ਉਹਨਾਂ ਦੇ ਘਰ ਹੈਗੇ ਸੀ। ਕਿਹੜੀ ਕਿਹੜੀ ਬਰਾਦਰੀ ਸੀ? ਚੌਹਾਨ, ਹਾਂ। ਬਜਾੜ, ਅੱਛਾ। ਭਲੇਸਰ, ਖਟਾਣੇ। ਅੱਛਾ। ਹਾਂ ਇਹ ਸਾਰੇ ਗੁੱਜਰ ਹੀ ਸਨ? ਸਾਰੇ ਗੁੱਜਰ। ਗੋਤਾਂ ਵੱਖ ਵੱਖ ਸਨ? ਹੋਰ ਕੋਈ ਨਹੀਂ ਸੀ। ਚਮਾਰ ਚੂੜੇ ਸੀ ਜਿਹੜੇ ਉਹ ਪਾਸੇ ਤੇ ਸੀ, ਕੋਈ 2 ਘਰ 4। ਅੱਛਾ। ਸਹੀ ਹੋ ਗਿਆ। ਇੱਧਰ ਤੇ ਹੈ ਨਾ ਸਿੱਖਾਂ ਦੇ ਵੀ, ਇਹ ਘਰ ਸਿੱਖਾਂ ਦਾ ਤੇ ਇਹ ਘਰ ਮੁਸਲਮਾਨਾਂ ਦਾ। ਅੱਛਾ। ਸਾਡੇ ਵੱਖਰੇ ਵੱਖਰੇ ਸੀ। ਆਹ ਘਰ ਹੈ ਨਾ ਸਾਡੇ, ਇਹ ਗੁੱਜਰਾਂ ਦਾ ਪਿੰਡ। ਅੱਛਾ। ਤੇ ਚਮਾਰਾਂ ਦਾ ਇਸ ਤਰ੍ਹਾਂ ਹੀ ਜਿਸ ਤਰ੍ਹਾਂ ਹੁਣੇ ਰੇਲੋਂ ਪਾਰਲੇ ਪਾਸੇ 4 ਘਰ 5। ਅੱਛਾ ਅੱਛਾ ਬਸ। ਅੱਛਾ। ਉਹਨਾਂ ਦੇ ਕੋਈ ਨਾਂ ਚੇਤਾ ਨੇ ਜਿਹੜੇ ਚਮਾਰ ਕੰਮ-ਕੁਮ ਕਰਦੇ ਸੀ ਉੱਥੇ? ਹਾਂਜੀ। ਜਿਹੜੇ ਚਮਾਰ ਕੰਮ-ਕੁਮ ਕਰਦੇ ਸੀ ਉਹਨਾਂ ਦੇ ਕੋਈ ਨਾਂ ਯਾਦ ਨੇ ਤੁਹਾਨੂੰ? ਹੈ ਇੱਕਦਮ ਤੇ ਯਾਦ। ਦੱਸੋ। ਉਦੋਂ ਚਮਾਰ। ਉਦੋਂ। ਉਦੋਂ। ਹਾਂਜੀ। ਤੇ ਸਾਧੂ। ਸਾਧੂ। ਹਾਂ। ਸਹੀ ਹੋ ਗਿਆ। ਆਪਣਾ ਕਾਰੋਬਾਰ ਕੀ ਸੀ ਉੱਥੇ? ਆਪਣਾ ਕਾਰੋਬਾਰ ਇਹੋ ਹੀ ਸੀ ਬਾਈ ਦਾ। ਅੱਛਾ ਬਾਈ ਬੂਈ ਕਰਦੇ ਸੀ? ਬਾਈ ਕਰਦੇ ਸੀ, ਸਿਆਲ ਨੂੰ ਗੱਡਾ ਪਾਉਂਦੇ ਸੀ, ਛਤੀਰੀਆਂ ਢੋਂਦੇ ਸੀ। ਅੱਛਾ। ਹਾਂ। ਮਾਲ ਡੰਗਰ ਵਾਵਾ ਰੱਖਿਆ ਸੀ? ਮਾਲ ਡੰਗਰ ਬਥੇਰਾ ਸੀ। ਫਸਲਾਂ ਕਿਹੜੀਆਂ ਕਿਹੜੀਆਂ ਹੁੰਦੀਆਂ ਸੀ ਆਪਣੀ ਜ਼ਮੀਨ 'ਚ? ਸਾਰੀਆਂ ਫਸਲਾਂ। ਮੂੰਜੀ। ਅੱਛਾ। ਮਕਈ। ਸਹੀ। ਬਾਜਰਾ, ਮਾਂ, ਮੋਠ, ਤਿਲ, ਜਿਹੜੀ ਫਸਲ ਮਰਜੀ ਵੀ। ਖੂਹਾਂ ਦੀ ਵਾਈ ਸੀ ਕਿ ਨਹਿਰੀ ਪਾਣੀ ਲੱਗਦਾ ਸੀ? ਸਾਡਾ ਪਿੰਡ ਬਰਾਨ ਸੀ। ਅੱਛਾ। ਸਾਡੇ ਨਹੀਂ ਸੀ ਪਾਣੀ ਲੱਗਦਾ, ਪਾਣੀ ਹਟਵਾਂ ਲੱਗਦਾ ਸੀ। ਖੂਹ ਕੋਈ ਨਹੀਂ ਸੀ ਹੈ? ਉਧਰ ਮੂੰਜੀ ਲਾਉਂਦੇ ਸੀ, ਰਾਵੀ ਦੇ ਵਿੱਚ ਮੂੰਜੀ ਲਾਉਂਦੇ ਸੀ। ਅੱਛਾ। ਉਧਰੋਂ ਇੱਧਰ ਲਾਉਂਦੇ ਸੀ ਮੂੰਜੀ। ਸਹੀ ਸਹੀ। ਬਾਗ ਸ਼ਾਗ ਵੀ ਲੱਗੇ ਸੀ? ਹਾਂਜੀ। ਬਾਗ, ਅੰਬਾਂ ਦੇ ਬਾਗ? ਅੰਬਾਂ ਦੇ ਬਾਗ ਬਿਰਲੇ ਬਿਰਲੇ। ਅੱਛਾ। ਹਾਂ। ਉਹ ਜ਼ਮੀਨ ਸੀ ਜਿਹੜੀ ਉਹ ਸਹੀ ਸੀ। ਇਹ ਜ਼ਮੀਨ ਹੈ ਜਿਹੜੀ, ਇਹ ਧਰਤੀ ਬੇਜ਼ਬਾਨ ਹੈ। ਇਹ ਕੁੜੀ ਅਭੀ ਵਜ਼ੀਰ ਧਰਤੀ ਹੈ। ਉਹ ਕਿਵੇਂ? ਇੱਥੇ ਦਿਨੇ ਦੇਖ ਤੂੰ ਉਹਦਾ ਬੂਟਾ ਇੰਨਾ ਕੁ, ਰਾਤ ਨੂੰ ਦੇਖਦੇ ਕਿਤੇ ਦਾ ਕਿਤੇ। ਅੱਛਾ। ਹਾਂ। ਤੇ ਉੱਥੇ? ਉੱਥੇ ਨਹੀਂ। ਅੱਛਾ ਬਜ਼ੁਰਗੋ, ਆਪਣੀ ਰਿਸ਼ਤੇਦਾਰੀ ਕਿਹੜੇ ਕਿਹੜੇ ਪਿੰਡਾਂ 'ਚ ਸੀ? ਰਿਸ਼ਤੇਦਾਰੀ ਬਥੇਰੇ ਪਿੰਡਾਂ ਦੇ ਵਿੱਚ ਸੀ। ਕੋਈ ਨਾਂ ਯਾਦ ਹੋਵੇ ਪਿੰਡਾਂ ਦਾ? ਥਲਿਆਲ, ਜੈਲਦਾਰ, ਅੱਛਾ। ਗੁੜਾ, ਮਿਰਜੇਪੁਰ, ਅੱਛਾ। ਮਹਿਰਾ, ਹਾਂਜੀ, ਫਲਕਪੁਰ, ਕਾਲੇ ਚੱਕ, ਪੰਗੋਲੀ, ਛੰਨਾ ਵਾਲੇ। ਤੇ ਨਾਨਕੇ ਕਿੱਥੇ ਸੀ? ਸਾਡੇ ਨਾਨਕੇ ਸੀ ਕੁੰਡਿਆਂ, ਕੁੰਡੇ ਫਿਰੋਜ਼ਪੁਰ।
ਅੱਛਾ ਫਿਰੋਜ਼ਪੁਰ ਦੇ। ਉਹ ਪਿੰਡ ਸੀ ਫਿਰੋਜ਼ਪੁਰ, ਅੱਛਾ ਜੰਗਲਾਂ ਭਵਾਨੀਆਂ ਝੁਆਣਾ ਸਹੀ ਸਹੀ। ਫਿਰੋਜ਼ਪੁਰ। ਜਾਂਦੇ ਹੁੰਦੇ ਸੀ ਨਾਨਕੇ ਪਿੰਡ ਆਹੋ ਗੱਡਿਆਂ ਤੇ? ਲਾੜੀ ਤੇ। ਅੱਛਾ ਲਾੜੀ ਤੇ ਜਾਂਦੇ ਸੀ। ਆਹ ਸਹੀ ਹੋ ਗਿਆ। ਦੀਨਾ ਨਗਰ ਬਟਾਲਾ ਹਾਂ ਸਰਨਾ ਅੱਗੇ ਕਾਨਮਾਲੀ ਪੁਲੀ ਦੇ ਉਤਰਦੇ ਸੀ। ਅੱਛਾ ਆ 47 ਦੀ ਜਦੋਂ ਵੰਡ ਹੋਈ ਹੂੰ ਕਿਸ ਤਰ੍ਹਾਂ ਪਤਾ ਲੱਗਿਆ ਤੁਹਾਨੂੰ? ਕਿੱਦਾਂ ਉੱਠੇ? ਰੌਲਾ ਪੈ ਗਿਆ ਸੀ ਚੇਤਰ ਫੱਗਣ ਚ। ਗੱਡੇ ਲੈ ਕੇ ਜਾਣਾ ਤੇ ਬਾਹਰ ਚੁੰਗੀ ਤੇ ਖੜੋ ਰਹਿਣਾ। ਜਦੋਂ ਕਲਫੂ ਟੁੱਟਣਾ ਤੇ ਫੇਰ ਸ਼ਹਿਰ ਚ ਵੜਨਾ। ਅੱਛਾ ਤੇ ਜਹਾਜ਼ ਅੰਜ ਫਿਰਦੇ ਸੀ 10 12। ਅੱਛਾ ਉਹ ਕਿਹੜੇ ਸਪਰੇ ਕਰਦੇ ਭੈਣੀ ਫੈਰਿੰਗ ਕਰਦੇ ਉਂਝ ਹੀ ਫਿਰਦੇ। ਫੇਰ ਕਿੱਦਾਂ ਉੱਠੇ ਆਪਣੇ ਪਿੰਡੋਂ? ਹਾਂਜੀ ਆਪਣੇ ਪਿੰਡੋਂ ਕਿਹੜੇ ਵੇਲੇ ਉੱਠੇ? ਆਪਣੇ ਪਿੰਡੋਂ ਉੱਠ ਕੇ ਤੇ ਰਿਆਸਤ ਨੂੰ ਲੰਘੇ। ਕਿਹੜੀ ਰਿਆਸਤ ਨੂੰ? ਰਿਆਸਤ ਜੰਮੂ। ਅੱਛਾ ਉਧਰ ਨੂੰ ਚਲੇ ਗਏ? ਆਹੋ ਉਧਰ ਨੂੰ ਲੰਘੇ ਸੀ। ਅੱਛਾ ਉੱਥੋਂ ਫਿਰ ਇੱਧਰ ਨੂੰ ਪਾਕਿਸਤਾਨ ਨੂੰ ਲੰਘ ਆਏ। ਕੈਂਪ 'ਚ ਨਹੀਂ ਰਹੇ? ਨਾ ਕੰਪ ਜੀ ਨਹੀਂ ਬੁੱਢੇ ਨੇ ਵੜਨ ਦਿੱਤਾ। ਉਹਨਾਂ ਆਖਿਆ ਖੂਹਾਂ ਦੇ ਵਿੱਚ ਜ਼ਹਿਰ ਥੋੜੀ ਵੜਨਾ। ਅੱਛਾ ਹਾਂ ਤੁਰ ਕੇ ਆਏ ਕਿ ਗੱਡਿਆਂ 'ਤੇ ਆਏ? ਅਸੀਂ ਤੁਰ ਕੇ ਆਇਆ, ਗੱਡਾ ਗੁੱਡਾ ਕੋਈ ਨਹੀਂ। ਸਾਰਾ ਪਿੰਡ? ਨਹੀਂ ਕੋਈ ਕਿਸੇ ਪਾਸੇ ਨੂੰ ਹੋ ਗਿਆ, ਕੋਈ ਕਿਸੇ ਪਾਸੇ ਨੂੰ ਹੋ ਗਿਆ, ਲੰਘੇ ਸਾਰੇ ਰਿਆਸਤ ਨੂੰ। ਤੁਹਾਡੇ ਪਿੰਡ ਉੱਤੇ ਹਮਲਾ ਹੋਇਆ ਕੋਈ? ਹਾਂਜੀ ਕਿਸੇ ਨੇ ਹਮਲਾ ਕੀਤਾ? ਨਾ ਸਹੀ ਸਲਾਮਤ ਨਿਕਲੇ ਹੋ? ਕੋਈ ਨਹੀਂ। ਆਪਣਾ ਮਾਲ ਡੰਗਰ ਜਿਹੜਾ ਸੀ? ਮਾਲ ਡੰਗਰ ਸੀ ਜਿਹੜਾ ਉਹ ਮੁੜ ਗਿਆ ਸੀ ਪਿਛੋਂ। ਅਗਰ ਰਿਆਸਤ ਵਾਲੇ ਪਾਸੇ ਨਹੀਂ ਸੀ ਟੱਪਦਾ। ਅੱਛਾ ਹਾਂ ਥੋੜੇ ਥੋੜੇ ਡੰਗਰ ਆਏ, ਕੋਈ ਇੱਕ ਦੋ ਹਾਲੀ ਡੰਗਰ, ਬਾਕੀ ਛੱਡਦੇ? ਬਾਕੀ ਸਾਰੇ ਪਿਛੋਂ ਦੇ। ਤੇ ਸਮਾਨ ਸਮੂਨ ਚੱਕਿਆ ਆਪਣਾ ਘਰੋਂ? ਸਮਾਨ ਸਮੂਨ ਸਭ ਉੱਥੇ ਹੀ, ਸਿਰਫ ਇਹੋ ਕੱਪੜੇ ਹੀ। ਅੱਛਾ ਹਾਂ ਤਰ ਕੇ ਲੰਘੇ। ਕੀ ਤਰੇ ਸੀ? ਹਾਂਜੀ ਦਰਿਆ ਤਰੇ ਸੀ? ਆਹ ਰਿਆਸਤ ਵਾਲੇ ਪਾਸੇ ਤਰ ਕੇ ਲੰਘੇ ਪਾਣੀ। ਸਹੀ ਸਲਾਮਤ ਪਹੁੰਚ ਗਏ ਸੀ? ਸਹੀ ਸਲਾਮਤ। ਸਹੀ ਹੋ ਗਿਆ। ਫਿਰ ਇਹ ਪਿੰਡ ਕਿੱਦਾਂ ਆਏ? ਤੁਰ ਕੇ ਹੀ ਆਏ ਆ ਇੱਥੇ ਮਾਛੀ ਕੇ। ਹਾਂ ਤੇ ਇਹ ਤੇ ਪਿੰਡ ਬਾਅਦ ਦੇ ਵਿੱਚ ਪਿਆ ਨੂਰਪੁਰਾ। ਹੜ ਪਿਆ ਸੀ ਤੇ ਉੱਚੀ ਜਿਹੀ ਜਗ੍ਹਾ ਸੀ, ਜਰਾ ਉੱਚੀ। ਇੱਥੇ ਆਣ ਕੇ ਬੈਕਾਂ ਬੂਕਾਂ ਵਧੀਆਂ। ਅੱਛਾ ਇੱਥੇ ਫਿਰ ਡੇਰਾ ਪਾਉਣਾ ਸ਼ੁਰੂ ਕਰ ਦਿੱਤਾ। ਜ਼ਮੀਨ ਪੂਰੀ ਮਿਲੀ ਤੁਹਾਨੂੰ? ਜ਼ਮੀਨ ਨਹੀਂ ਪੂਰੀ ਮਿਲੀ, ਜ਼ਮੀਨ ਸਾਨੂੰ ਬਿਲਕੁਲ ਘੱਟ ਮਿਲੀ। ਉੱਥੇ ਕਿੰਨੀ ਜ਼ਮੀਨ ਸੀ ਆਪਣੀ? ਉੱਥੇ ਸੀ 30 ਪੈਲੀਆਂ ਤਿੰਨਾਂ ਘਰਾਂ ਦੀਆਂ। ਅੱਛਾ ਇੱਥੇ ਸਾਨੂੰ 2 3 ਮਿਲੀਆਂ ਬਸ? ਬਸ। ਆ ਬੇੜਾ ਗਰਕ ਹੋਇਆ ਲਿਆਕਤਲੀ ਦਾ। ਉਹ ਕਿਵੇਂ? ਆ ਸਾਡੇ ਇਲਾਕੇ ਦੇ ਸੀ ਇਹ ਚੌਧਰੀ ਰਜਪੂਤ ਘੰਗਾਂ ਵਾਲੇ। ਹਾਂ ਇਹ ਖਲੋਤੇ ਸੀ ਉਹਦੇ ਨਾਲ ਵੋਟਾਂ ਦੇ। ਇਹ ਹਰ ਗਿਆ, ਹੋ ਗਿਆ। ਅੱਛਾ ਹੁਣ ਪਾਣੀ ਪੱਤ ਦੇ ਫਿਰ ਜਿਹੜੇ ਕਰਨਾਲੀਏ ਸੀ ਨਾ, ਕਨਾਲਾਂ ਦੇ ਕਿੱਲੇ ਬਣਾਤੇ, ਕਿੱਲਿਆਂ ਦੇ ਮਰਬੇ ਬਣਾਤੇ। ਅੱਛਾ ਤੇ ਸਾਨੂੰ ਲਾਤਾ ਪਹਾੜੀ ਨਾਲ। ਹੁਣ ਕਦੀ ਪਿੰਡ ਯਾਦ ਆਇਆ ਆਪਣਾ? ਪਿੰਡ ਦੇ 24 ਘੰਟੇ ਅੱਖਾਂ ਦੇ ਅੱਗੇ ਫਿਰਦਾ। ਕੀ ਕੀ ਯਾਦ ਆਉਂਦਾ ਪਿੰਡ ਦਾ? ਹਾਂਜੀ ਪਿੰਡ ਦਾ ਕੀ ਕੀ ਯਾਦ ਆਉਂਦਾ? ਸਭ ਕੁਝ ਯਾਦ ਆਉਂਦਾ ਜੋ ਕੁਝ ਦੇਖਿਆ ਆ। ਅੱਛਾ ਮੇਲਾ ਸ਼ੇਲਾ ਲੱਗਦਾ ਸੀ ਕੋਈ ਉੱਥੇ? ਮੇਲੇ ਲੱਗਦੇ ਹੀ ਹੈ। ਕਿਹੜੇ ਪਿੰਡ ਮੇਲਾ ਲੱਗਦਾ ਸੀ? ਮੇਲਾ ਲੱਗਦਾ ਸੀ 5 ਬੜੀ। ਅੱਛਾ ਹਾਂਜੀ ਜਾਂਦੇ ਸੀ ਵੇਖਣ? ਆਹ ਨਾਲ ਹੀ ਸੀ। ਮੇਲੇ 'ਚ ਕੀ ਕੁਛ ਹੁੰਦਾ ਸੀ? ਕੀ ਕੁਛ ਹੋਣਾ ਸੀ, ਇਹੋ ਹੀ ਹੋਣਾ ਸੀ ਵੀ ਗਾਉਣਾ ਵਜਾਉਣਾ ਤੇ ਜਾਂ ਦੁਕਾਨਾਂ ਦੁਕਾਨਾਂ, ਹੋਰ ਉੱਥੇ ਕੀ ਹੋਣਾ ਸੀ ਮੇਲੇ 'ਚ? ਕੋਈ ਲੜਾਈ ਝਗੜਾ ਤਾਂ ਨਹੀਂ ਸੀ ਹੁੰਦਾ? ਨਾ। ਤੇ ਤੁਹਾਡੇ ਪਿੰਡ ਦੀ ਕੋਈ ਦੁਸ਼ਮਣੀ ਕਿਸੇ ਨਾਲ ਉੱਥੇ? ਹਾਂਜੀ ਤੁਹਾਡੇ ਪਿੰਡਾਂ ਦੀ ਕਿਸੇ ਨਾਲ ਦੁਸ਼ਮਣੀ ਤੇ ਨਹੀਂ ਸੀ ਹੈ ਗੁੱਜਰਾਂ ਦੀ? ਸਾਡੇ ਪਿੰਡ ਗੁੱਜਰ ਸਾਰੇ ਉੱਥੇ ਹੀ ਸੀ, ਸਾਰੇ ਨਿਕਲ ਆਏ। ਹਿੰਦੂ ਗੁੱਜਰ ਵੀ ਰਹਿੰਦੇ ਸੀ ਉੱਥੇ? ਨਾ ਸਾਰੇ ਮੁਸਲਮਾਨ ਸੀ? ਹਿੰਦੂ ਗੁੱਜਰ ਉੱਪਰ ਪਹਾੜ 'ਚ ਸੀ। ਅੱਛਾ ਪਹਾੜ 'ਤੇ ਸੀ? ਹਾਂ ਸਹੀ ਸਹੀ। ਹਿੰਦੂ ਵੀ ਤੇ ਦੂਸਰੇ ਵੀ, ਮੱਝਾਂ ਵਾਲੇ। ਅੱਛਾ
ਉਹ ਤੇ ਕੋਈ ਵੀ ਨਹੀਂ ਆਇਆ, ਉਹ ਉੱਥੇ ਹੀ ਰਹਿ ਗਏ। ਉਹ ਉਧਰ ਹੀ ਨੇ। ਆ ਜੰਮੂ ਰਿਆਸਤ ਦੇ ਵਿੱਚੋਂ ਆਏ ਦੇ ਨੇ ਕੋਈ 5-7 ਡੇਰੇ। ਅੱਛਾ। ਹਾਂ, ਉਹਨਾਂ ਨੇ ਆਉਣਾ ਹੁਣ ਅੱਸੂ ਕੱਤੇ 'ਚ ਉੱਪਰੋਂ, ਉਧਰੋਂ ਮੱਝਾਂ ਲੈ ਕੇ। ਅੱਛਾ। ਵਿਸਾਖੀ ਨੂੰ ਉਹਨਾਂ ਨੇ ਚੱਲ ਜਾਣਾ। ਸਹੀ ਹੋ ਗਿਆ। ਬਰਫ਼ ਤੋਂ ਚਲੇ ਦੇ ਆਉਂਦੇ ਸੀ। ਉਦੋਂ ਵੀ ਆਉਂਦੇ ਸੀ? ਆਹੋ, ਉਧਰ ਸਾਡੇ ਵੱਲ ਆ ਜਾਂਦੇ ਸੀ, ਉਹ ਮਾਲ ਮੱਝਾਂ ਲੈ ਕੇ। ਅੱਛਾ। ਗੁੱਜਰ ਤੇ ਗੱਦੀ ਭੇਡਾਂ ਬੱਕਰੀਆਂ ਵਾਲੇ। ਅੱਛਾ ਅੱਛਾ। ਹਾਂ, ਸਹੀ ਹੋ ਗਿਆ। ਉਹ ਆ ਜਾਂਦੇ ਸੀ। ਤੁਹਾਡਾ ਕੋਈ ਰਿਸ਼ਤੇਦਾਰ ਉਧਰ ਰਹਿ ਤੇ ਨਹੀਂ ਗਿਆ? ਨਾ, ਸਾਰੇ ਆ ਗਏ ਨੇ। ਸਾਡਾ ਕੋਈ ਰਿਸ਼ਤੇਦਾਰ ਨਹੀਂ ਉੱਥੇ। ਠੀਕ ਹੋ ਗਿਆ। ਚਲੋ ਜੀ, ਕੋਸ਼ਿਸ਼ ਕਰਾਂਗੇ ਤੁਹਾਡੇ ਪਿੰਡ ਤੱਕ ਜਾਂਦੀ ਵੀਡੀਓ, ਤੇ ਜੇ ਕੋਈ ਸਾਨੂੰ ਪਿੰਡ ਵਿਖਾ ਸਕੇ ਜਿਹੜੇ ਸਿੱਖ ਬੇਦੀ ਹੈ ਤੇ ਅਸੀਂ ਤੁਹਾਨੂੰ ਪਿੰਡ ਵਿਖਾਉਣ ਦੀ ਕੋਸ਼ਿਸ਼ ਕਰੀਏ। ਕੋਈ ਆਪਣੇ ਯਾਰ ਬੇਲੀਆਂ ਦੇ ਨਾਂ ਯਾਦ ਨੇ ਸਿੱਖਾਂ ਦੇ? ਉਹ ਸਾਰਿਆਂ ਦੇ ਯਾਦ ਨੇ। ਅਮਰ ਸਿੰਘ ਦੇ, ਸਵਰਨ ਸਿੰਘ ਹੋਣੀ। ਕਿਹੜੇ ਪਿੰਡ ਦੇ ਸਨ? ਉਹ ਸੰਧੂ ਸਡਿਆਣੀ ਦੇ। ਅੱਛਾ, ਸੜਿਆਣੀ ਦੇ ਸੀ। ਆਹ, ਅੱਛਾ। ਕੇਸਰ ਸਿੰਘ ਦੇ, ਕਾਰੋ ਵੀਰ ਸਿੰਘ ਮੱਸੂ, ਬੇਲਾ ਸਿੰਘ ਦਾ ਮਾਈ ਬੰਟੀ ਦਾ ਪੁੱਤਰ ਜੋਗਿੰਦਰ ਸਿੰਘ। ਅੱਛਾ। ਬਹਾਦਰ ਸਿੰਘ ਬੂੜ ਸਿੰਘ ਦਾ। ਅੱਛਾ। ਹਾਂਜੀ, ਇਹ ਤੁਹਾਡੇ ਯਾਰ ਸਨ? ਯਾਰ ਇਕੱਠੇ ਹੀ ਰਹਿੰਦੇ ਸੀ, ਮਾਲ ਡੰਗਰ ਦੇ ਚਾਰਦੇ ਸੀ ਇਕੱਠਾ। ਅੱਛਾ। ਇਹਨਾਂ ਦੀ ਕਿੰਨੀ ਕਿੰਨੀ ਉਮਰ ਸੀ ਕਿਹਨਾਂ ਦੀ? ਜਿਹੜੇ ਯਾਰ ਦੱਸੇ ਨੇ? ਇਹ ਇੱਕ ਦੋ ਮੇਰੇ ਹਾਣੀ ਕੁਛ ਵੱਡੇ। ਤੁਹਾਡੀ ਕਿੰਨੀ ਉਮਰ ਸੀ ਉਸ ਵੇਲੇ? ਮੇਰੀ 20-22 ਸਾਲ ਦੀ ਉਮਰ ਸੀ। 26-22 ਸਾਲ ਦੀ। ਹਾਂ। ਚਲੋ ਜੀ, ਅਗਰ ਉਹਨਾਂ ਵਿੱਚੋਂ ਕੋਈ ਸੁਣਦਾ ਹੋਇਆ ਜਾਂ ਉਹਨਾਂ ਦੇ ਨਿਆਣਿਆਂ ਦੇ ਵਿੱਚੋਂ, ਤੇ ਤੁਹਾਡੀ ਗੱਲਬਾਤ, ਤੁਹਾਡਾ ਰਾਬਤਾ ਕਰਵਾਉਣ ਦੀ ਕੋਸ਼ਿਸ਼ ਕਰਾਂਗੇ। ਅੱਛਾ। ਹਾਂ, ਦਿਲ ਕਰਦਾ ਗੱਲ ਕਰਨ ਨੂੰ? ਗੱਲ ਕਰਨ ਨੂੰ ਦਿਲ ਕਰਦਾ, ਦਿਲ ਤੇ ਇਹ ਕਰਦਾ ਵੀ ਮੈਨੂੰ ਹੁਣੇ ਕੋਈ ਟਪਾਸੇ ਪਾਰ ਲੂ ਤੇ ਮੈਂ ਚੱਲ ਜਾਵਾਂ। ਹੁਣ ਟੁਰ ਜਾਣਾ, ਚੁੱਪ ਕਰ। ਜਾਣਾ ਪਿੰਡ? ਆਹੋ, ਕੀ ਕਰੋਗੇ ਪਿੰਡ ਜਾ ਕੇ? ਦੇਖਾਂਗੇ ਆਪਣੀ ਜੂ ਜੰਮਣ ਪਾਉਣ। ਹਾਏ, ਹੁਣ ਤੁਹਾਨੂੰ ਨਾ ਭੁੱਲਦੀ ਨਹੀਂ ਹੈ? ਨਾ, ਉਹ ਨਹੀਂ ਭੁੱਲਦੀ। ਹੁਣ ਪ੍ਰਤਾਪ ਸਿੰਘ ਭੁੱਲ ਗਿਆ, ਹੁਣ ਤੁਹਾਨੂੰ ਇੱਧਰ ਆ ਕੇ ਵੀ ਯਾਦ ਆਉਂਦਾ ਰਿਹਾ ਪਿੰਡ? ਉਹਦੇ ਹੁਣ ਵੀ ਯਾਦ ਆਉਂਦਾ। 24 ਘੰਟੇ ਉਹੀ ਜਿਹੜਾ ਬਾਬੇ ਨੂੰ ਬੜੀ ਗੱਲ। ਹੁਣ ਤਾਂ ਤੁਰਿਆ ਵੀ ਨਹੀਂ ਜਾਂਦਾ, ਪਰ ਫਿਰ ਵੀ ਬੰਦਾ ਬਾਰਡਰ ਟਪਾ ਦੇ। ਮੈਂ ਦੂਸਰੇ ਦਿਨ ਆਪਣੇ ਪਿੰਡ ਯਾਰਾਂ ਨੂੰ ਆਪਣਾ ਪਿੰਡ ਲੱਭ ਲੋਗੇ? ਲੈ, ਖਾਂ ਬਣ ਦੇਗਾ। ਤੈਨੂੰ ਦੱਸਿਆ ਵੀ ਇਹ ਵਜ਼ੀਰ ਧਰਤੀ ਹੈ, ਇਹਦਾ ਨਹੀਂ ਪਤਾ ਲੱਗਦਾ ਕੋਈ ਵੀ। ਉਹ ਧਰਤੀ ਨਹੀਂ ਭੁੱਲਦੀ ਨੋ ਧਰਤੀ ਨਹੀਂ ਭੁੱਲਦੀ। ਜਿੱਥੇ ਜੰਮੇ ਪਲੇ ਹੋ। ਹੁਣ ਜਿਸ ਤਰ੍ਹਾਂ ਮੀਂਹ ਪਿਆ ਨਾ, ਆ ਵਿਹੜਿਆਂ 'ਚ ਵੀ ਘਾਹ ਹੋ ਜਾਣਾ। ਅੱਛਾ। ਹਾਂਜੀ। ਉਹ ਜਿੰਦੀ ਧਰਤੀ ਹੈ। ਚਲੋ ਜੀ, ਕੋਸ਼ਿਸ਼ ਕਰਾਂਗੇ ਤੁਹਾਡਾ ਪਿੰਡ ਵਿਖਾਇਆ ਜਾਏ। ਅਗਰ ਕੋਈ ਬੰਦਾ ਤੁਹਾਨੂੰ ਵੀਜ਼ਾ ਭੇਜ ਦੇ ਉਧਰੋਂ, ਸਪਾਂਸਰ ਕਰਦੇ, ਤੁਸੀਂ ਆਪਣਾ ਪਿੰਡ ਵੇਖ ਆਓ ਆਖਰੀ ਉਮਰੇ। ਹਾਂ, ਤੇ ਬਹੁਤ ਮਿਹਰਬਾਨੀ ਬਜ਼ੁਰਗੋ, ਬੜਾ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ। ਬਹੁਤ ਸ਼ੁਕਰੀਆ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।